ਬੱਚੇ ਜਿੱਤ ਕੇ ਆਏ ਆ, ਪਿੰਡ ਦਾ ਨਾਂ ਰੋਸ਼ਨ ਕੀਤਾ, ਆਪਣੇ ਮਾਂ ਪਿਓ ਦਾ ਨਾਂ ਰੋਸ਼ਨ ਕੀਤਾ, ਹੈਨਾ। ਵਾਹਿਗੁਰੂ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਦੇਵੇ। ਅੱਜ ਤਾਂ ਪਹੁੰਚੇ ਹੋ, ਸ਼ੁਕਰਾਨੇ 'ਚ ਸ਼ਾਮਲ ਹੋਣਾ ਚਾਹੀਦਾ, ਪਰ ਕੀ ਤੁਸੀਂ ਸਾਰੇ ਮੈਚ ਵੀ ਦੇਖੇ ਕਿ ਆਪਣੇ ਕੰਮਾਂ 'ਚ ਰਸੋਈ ਦੀਆਂ 'ਚ ਲੱਗੇ? ਅਸੀਂ ਮੈਚ ਦੇਖਦੇ ਰਹੇ ਆ, ਸਾਰੇ ਮੈਚ ਦੇਖਦੇ ਰਹੇ ਆ। ਫਿਰ ਗੋਲ ਹੋਣ ਤੇ ਕਿੰਨੀ ਕੁ ਖੁਸ਼ੀ ਹੁੰਦੀ ਸੀ? ਉਹ ਤਾਂ ਫਿਰ ਤਾੜੀਆਂ ਮਾਰ ਮਾਰ ਕੇ ਆਪੇ ਖੁਸ਼ੀ ਪ੍ਰਗਟ ਕਰ ਲਈਦੀ ਸੀਗੀ। ਭਾਰਤੀ ਹਾਕੀ ਦੇ ਪੁਰਾਣੇ ਸਰਪੰਚ ਮਨਪ੍ਰੀਤ ਸਿੰਘ ਅਤੇ ਉਹਨਾਂ ਦੇ ਨਾਲ ਮਨਦੀਪ ਸਿੰਘ ਉਹਨਾਂ ਦੇ ਪਿੰਡ ਮਿੱਠਾਪੁਰ ਵਿਖੇ ਖੜੇ ਆ। ਅੱਜ ਮਿੱਠਾਪੁਰ ਦੇ ਵਿੱਚ ਓਲੰਪਿਕ ਚੈਂਪੀਅਨਾਂ ਦਾ ਸਵਾਗਤ ਕੀਤਾ ਜਾਣਾ ਹੈ ਤੇ ਉਸੇ ਸਵਾਗਤ ਦੇ ਲਈ ਅੱਜ ਪਿੰਡ ਦੇ ਵਿੱਚ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ। ਇੱਧਰ ਤੁਸੀਂ ਪੋਸਟਰ ਦੇਖ ਰਹੇ ਹੋ, ਮਨਪ੍ਰੀਤ ਸਿੰਘ ਪੁਰਾਣੇ ਹਾਕੀ ਦੇ ਸਰਪੰਚ ਜਿਹੜੇ ਰਹੇ ਨੇ ਪਿਛਲੀ ਵਾਰ ਦੇ ਓਲੰਪਿਕਸ ਦੇ ਵਿੱਚ, ਜਦੋਂ ਪਿਛਲੀ ਵਾਰ ਵੀ ਕਾਂਸੇ ਤਗਮਾ ਭਾਰਤ ਨੇ ਜਿੱਤਿਆ ਸੀ ਤੇ ਐਤਕੀ ਫੇਰ ਕਾਂਸੇ ਤਗਮਾ ਹਿੱਸਿਆ ਹੈ। ਲਗਾਤਾਰ ਦੂਜੀ ਵਾਰ ਭਾਰਤ ਨੇ ਇਹ ਪ੍ਰਾਪਤੀ ਹਾਸਲ ਕੀਤੀ ਹੈ। ਜਦੋਂ ਕੈਂਟ ਏਰੀਏ ਦੀ ਗੱਲ ਕਰਦੇ ਹਾਂ ਤਾਂ ਇਹ ਉਹ ਏਰੀਆ ਜਿੱਥੋਂ ਪਨੀਰੀ ਉੱਗਦੀ ਹੈ ਇਸ ਹਾਕੀ ਦੇ ਬਹੁਤ ਵੱਡੇ ਵੱਡੇ ਧਨਾੜ ਪਲੇਅਰ ਇੱਥੋਂ ਹੋਏ ਨੇ। ਬੇਸ਼ੱਕ ਪ੍ਰਗਟ ਸਿੰਘ ਦੀ ਗੱਲ ਕਰ ਲਈਏ, ਹੁਣ ਮਨਪ੍ਰੀਤ, ਮਨਦੀਪ, ਫਿਰ ਖੁਸਰੋਪੁਰ ਤੋਂ ਆਪਾਂ ਹਾਰਦਿਕ ਸਿੰਘ ਜਿਹੜੇ ਇੰਜੈਕਟਰ ਰਹੇ ਨੇ, ਲਗਾਤਾਰ ਉਹ ਬਾਲ ਇੰਜੈਕਟ ਕਰਦੇ ਸੀ। ਉਸ ਤੋਂ ਬਾਅਦ ਹਰਮਨਪ੍ਰੀਤ ਜਿਹੜਾ ਸੀ ਉਹ ਗੋਲ ਦਾਗਦਾ ਸੀ। ਇਹ ਪਿੰਡ ਦਾ ਸਰਕਾਰੀ ਸਕੂਲ ਹੈ ਜਿੱਥੇ ਕਿਸ ਸਮੇਂ ਮਨਦੀਪ ਹੋਣੀ ਪੜ੍ਹਦੇ ਹੋਣਗੇ ਜਾਂ ਫਿਰ ਇਹ ਉਹਨਾਂ ਦੇ ਪਿੰਡ ਦੇ ਲਈ ਉਹ ਖੇਡਣ ਦੀ ਜਗ੍ਹਾ ਹੋਊਗੀ ਖਾਸ ਤੌਰ ਤੇ ਉੱਪਰ। ਤੇ ਨਾਲ ਹੀ ਅਗਲੇ ਬੰਨੇ ਗੁਰਦੁਆਰਾ ਸਾਹਿਬ ਹੈ ਇਸ ਪਿੰਡ ਦਾ, ਤੇ ਇੱਧਰਲੇ ਬੰਨੇ ਵੀ ਇੱਕ ਵਾਰ ਮੁੜ ਤੋਂ ਇੱਥੇ ਇਹਨਾਂ ਨੇ ਤਸਵੀਰਾਂ ਵੱਡੀਆਂ ਵੱਡੀਆਂ ਕਰਕੇ ਲਗਾਈਆਂ ਹੋਈਆਂ ਨੇ। ਗੁਰਦੁਆਰਾ ਸਾਹਿਬ ਦੇ ਵਿੱਚ ਇਸ ਸਮੇਂ ਪ੍ਰਬੰਧ ਚੱਲ ਰਹੇ ਨੇ, ਤਿਆਰੀਆਂ ਚੱਲ ਰਹੀਆਂ ਨੇ ਸਵਾਗਤ ਦੀਆਂ, ਕਿਉਂਕਿ ਇੱਥੇ ਸ਼ੁਕਰਾਨੇ ਦੀ ਅਰਦਾਸ ਹੋਣੀ ਹੈ। ਉਸ ਤੋਂ ਬਾਅਦ ਸੰਗਤਾਂ ਦੇ ਲਈ ਲੰਗਰ ਪ੍ਰਸ਼ਾਦੇ ਦੀ ਤਿਆਰੀ ਵੀ ਕੀਤੀ ਗਈ ਹੈ। ਤੇ ਇੱਧਰ ਤਸਵੀਰ ਤੁਸੀਂ ਦੇਖ ਰਹੇ ਹੋ, ਇਸ ਤਸਵੀਰ 'ਚ ਤੁਹਾਨੂੰ ਨਜ਼ਰ ਆ ਰਹੇ ਨੇ ਮਨਪ੍ਰੀਤ, ਮਨਦੀਪ, ਉਸ ਦੇ ਨਾਲ ਸ਼ਮਸ਼ੇਰ, ਸੁਖਜੀਤ, ਅਮਿਤ ਰੋਹੀਦਾਸ ਹੋਣੀ ਨੇ, ਸਾਰੇ ਪਲੇਅਰ। ਤੇ ਸਾਡੀ ਹਾਕੀ ਦੇ ਵਿੱਚੋਂ ਇਸ ਸਮੇਂ ਸੰਨਿਆਸ ਜਿਨ੍ਹਾਂ ਨੇ ਲੈ ਲਿਆ ਹੈ, ਸ਼ਿਜੇਸ਼, ਜਿਨ੍ਹਾਂ ਨੇ ਬਹੁਤ ਸੋਹਣੀ ਕੀਪਿੰਗ ਕਰਦੇ ਹੋਏ ਕਈ ਗੋਲਾਂ ਨੂੰ ਬਚਾਇਆ। ਇਸ ਸਮੇਂ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰ ਹੋ ਰਹੇ ਹਾਂ। ਇਹ ਮਿੱਠਾਪੁਰ ਦਾ ਗੁਰਦੁਆਰਾ ਸਾਹਿਬ ਹੈ ਜਿੱਥੇ ਤਿਆਰੀਆਂ ਚੱਲ ਰਹੀਆਂ ਨੇ ਸਵਾਗਤ ਦੇ ਲਈ ਅਤੇ ਅਰਦਾਸ, ਸ਼ੁਕਰਾਨੇ ਦੀ ਅਰਦਾਸ ਹੋਣੀ ਹੈ। ਉਸ ਉਪਰੰਤ ਇੱਥੇ ਲੰਗਰ ਪ੍ਰਸ਼ਾਦੇ ਦੀ ਤਿਆਰੀ ਹੈ। ਇਸ ਸਮੇਂ ਪਾਠ ਚੱਲ ਰਿਹਾ ਹੈ ਅੰਦਰ ਅਤੇ ਪਿੰਡ ਵਾਲੇ ਆਪਣੇ ਪਿੰਡ ਦੇ ਉਹਨਾਂ ਨੌਜਵਾਨਾਂ ਦਾ ਸਵਾਗਤ ਕਰਨ ਲਈ ਪਹੁੰਚ ਰਹੇ ਨੇ ਜਿਨ੍ਹਾਂ ਨੇ ਮਾਣ ਵਧਾਇਆ ਇਸ ਪਿੰਡ ਦਾ, ਜਿਨ੍ਹਾਂ ਨੇ ਇਸ ਪਿੰਡ ਹੀ ਨਹੀਂ, ਇਸ ਇਲਾਕੇ ਹੀ ਨਹੀਂ, ਪੂਰੇ ਪੰਜਾਬ ਦਾ ਮਾਣ ਵਧਾਇਆ ਆਪਣੇ ਜਨੂਨ ਦੇ ਨਾਲ, ਆਪਣੇ ਹੁਨਰ ਦੇ ਨਾਲ। ਜਿਸ ਤਰੀਕੇ ਦੇ ਨਾਲ ਉਹਨਾਂ ਨੇ ਗਰਾਊਂਡ ਤੇ ਅਗਰੈਸ਼ਨ ਦਿਖਾਇਆ, ਜਿਸ ਤਰੀਕੇ ਦੀ ਗੇਮ ਦਿਖਾਈ, ਉਸ ਨੇ ਸਭ ਨੂੰ ਹੈਰਾਨ ਕੀਤਾ। ਇੱਧਰ ਪਿੰਡ ਵਾਸੀ ਵੀ ਮੌਜੂਦ ਨੇ, ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਜੇ ਉਹ ਗੱਲ ਕਰਨ ਦੇ ਲਈ ਕੰਫਰਟੇਬਲ ਫੀਲ ਕਰਦੇ ਨੇ। ਪਾਠ ਚੱਲ ਰਿਹਾ, ਬੀਬੀਆਂ ਮੌਜੂਦ ਨੇ। ਸਤਿ ਸ਼੍ਰੀ ਅਕਾਲ ਬੀਬੀ ਜੀ। ਸਤਿ ਸ਼੍ਰੀ ਅਕਾਲ। ਬੀਬੀ ਨਾਲ ਕਰ ਲਾ। ਅੱਛਾ, ਤੁਸੀਂ ਨਹੀਂ ਬੋਲੋਗੇ? ਮੈਂ ਨਹੀਂ ਬੋਲਣਾ। ਅੱਛਾ ਜੀ, ਮੈਂ ਬਜ਼ੁਰਗ ਹਾਂ, ਮੈਨੂੰ ਬਾਹਲਾ ਨਹੀਂ ਬੋਲਣਾ ਆਉਂਦਾ। ਅੱਛਾ ਠੀਕ ਹੈ ਜੀ। ਉਹ ਤਾਂ ਵਧਾਈ ਤਾਂ ਦੇ ਦਿਓ ਫਿਰ ਉਹਨਾਂ ਨੂੰ। ਮੈਂ ਵਧਾਈਆਂ ਤਾਂ ਬਹੁਤ ਖੁਸ਼ੀ ਹੋਈ। ਅੱਛਾ ਜੀ, ਬਹੁਤ ਖੁਸ਼ੀ, ਜ਼ਿਆਦੀ ਖੁਸ਼ੀ ਆ, ਹੈਨਾ। ਬੱਚੇ ਜਿੱਤ ਕੇ ਆਏ ਆ, ਪਿੰਡ ਦਾ ਨਾਂ ਰੋਸ਼ਨ ਕੀਤਾ, ਆਪਣੇ ਮਾਂ ਪਿਓ ਦਾ ਨਾਂ ਰੋਸ਼ਨ ਕੀਤਾ, ਹੈਨਾ। ਵਾਹਿਗੁਰੂ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਦੇਵੇ। ਧੰਨਵਾਦ। ਖੁਸ਼ੀ ਆਪਣੇ ਘਰ ਆਏ। ਜੀ ਤੁਸੀਂ ਕੀ ਕਹੋਗੇ? ਇਸ ਸਮੇਂ ਗੁਰਦੁਆਰਾ ਸਾਹਿਬ 'ਚ ਉਹਨਾਂ ਦੇ ਕਹਿ ਲਓ ਵੀ ਸ਼ੁਕਰਾਨੇ ਦੀ ਅਰਦਾਸ ਹੋਣੀ ਹੈ। ਸਾਰੇ ਪਿੰਡ 'ਚ ਖੁਸ਼ੀ ਦਾ ਮਾਹੌਲ, ਵਿਆਹ ਵਰਗਾ ਮਾਹੌਲ ਹੈ। ਜਿਸ ਤਰੀਕੇ ਨਾਲ ਹਲਵਾਈ ਲੱਗੇ ਹੋਏ ਨੇ, ਕੀ ਲੱਗਦਾ, ਕੀ ਮਨ 'ਚ ਵਿਚਾਰ ਕੀ ਆਉਂਦੇ ਨੇ? ਬਹੁਤ ਖੁਸ਼ੀ ਹੁੰਦੀ ਪਈ ਆ ਸਾਨੂੰ ਦੇਖ ਕੇ। ਫਿਰ ਸਾਡੇ ਬੱਚੇ ਜਿਹੜੇ ਆ ਇੱਥੇ ਤੱਕ ਪਹੁੰਚੇ ਆ, ਇੰਡੀਆ ਦਾ, ਪੂਰੇ ਵਰਲਡ ਦਾ ਨਾਮ ਰੋਸ਼ਨ ਕੀਤਾ ਉਹਨਾਂ ਨੇ, ਮਿੱਠਾਪੁਰ ਦਾ ਖਾਸ ਕਰਕੇ, ਹਨਾ। ਤੇ ਬਹੁਤ ਵਧਾਈਆਂ ਆ ਬੱਚਿਆਂ ਨੂੰ, ਬਹੁਤ ਮਿਹਨਤ ਕੀਤੀ, ਉਹਨਾਂ ਦੀ ਮਿਹਨਤ ਜਿਹੜੀ ਬਾਹਰ ਆਈ ਆ। ਅੱਛਾ ਜੀ। ਤੇ ਤੁਸੀਂ ਚਲੋ ਅੱਜ ਤਾਂ ਪਹੁੰਚੇ ਹੋ, ਸ਼ੁਕਰਾਨੇ 'ਚ ਸ਼ਾਮਲ ਹੋਣਾ ਚਾਹੀਦਾ, ਪਰ ਕੀ ਤੁਸੀਂ ਸਾਰੇ ਮੈਚ ਵੀ ਦੇਖੇ ਕਿ ਆਪਣੇ ਕੰਮਾਂ 'ਚ ਰਸੋਈ ਦੀਆਂ 'ਚ ਲੱਗੇ? ਅਸੀਂ ਮੈਚ ਦੇਖਦੇ ਰਹੇ ਆ, ਸਾਰੇ ਮੈਚ ਦੇਖਦੇ ਰਹੇ ਆ। ਅੱਛਾ, ਤੇ ਪਤਾ ਲੱਗ ਜਾਂਦਾ ਸੀ, ਭਾਜੀ ਫੋਨ ਕਰ ਦਿੰਦੇ ਸੀ, ਉਹਦੇ ਮਨਦੀਪ ਦੇ ਪਾਪਾ, ਇਸ ਮੈਚ ਦੇਖਦੇ ਹੁੰਦੇ ਸੀਗੇ। ਹਾਂਜੀ, ਮਤਲਬ ਸਮੇਂ ਨਾਲ ਬਹਿ ਜਾਂਦੇ ਸੀ ਵਿਹਲੇ ਹੋ ਕੇ? ਹਾਂਜੀ। ਅੱਛਾ, ਵਿੱਚ ਕੰਮ ਵੀ ਕਰਦੇ ਸੀਗੇ ਆਪਣਾ, ਤਾਂ ਮੈਚ ਵੀ ਦੇਖੀਦੇ ਸੀਗੇ। ਅੱਛਾ ਜੀ। ਤੇ ਫਿਰ ਗੋਲ ਹੋਣ ਤੇ ਕਿੰਨੀ ਕੁ ਖੁਸ਼ੀ ਹੁੰਦੀ ਸੀ? ਉਹ ਤਾਂ ਫਿਰ ਤਾੜੀਆਂ ਮਾਰ ਮਾਰ ਕੇ ਆਪੇ ਖੁਸ਼ੀ ਪ੍ਰਗਟ ਕਰ ਲਈਦੀ ਸੀਗੀ। ਹਾਂਜੀ, ਬਹੁਤ ਮਜ਼ਾ ਆਉਂਦਾ। ਹੁਣ ਮਨਦੀਪ ਤੇ ਮਨਪ੍ਰੀਤ ਹੋਣੀ ਤੁਹਾਡੇ ਪਿੰਡ ਦੇ ਨੇ, ਦੂਸਰੀ ਵਾਰ ਉਹਨਾਂ ਨੇ ਕਹਿ ਲਓ ਵੀ ਪਿਛਲੀ ਵਾਰੀ ਵੀ ਜਿੱਤਿਆ ਸੀ ਕਾਂਸੇ ਤਗਮਾ, ਐਤਕੀ ਫੇਰ ਜਿੱਤਿਆ, ਤੇ ਹੁਣ ਇਹ ਖੁਸ਼ੀ ਤਾਂ ਉਹਨਾਂ ਨੇ ਹਾਂਜੀ 3 ਵਾਰੀ
3 ਵਾਰੀ ਹੋਏ ਆ ਜੀ 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 3 ਵਾਰੀ ਏਦਾਂ ਲਗਾਤਾਰ ਤਾਂ ਚੱਲ ਰਹੀ ਹੈ, ਪਰ ਇਹਦੇ ਵਿੱਚ ਜਿਹੜੀ ਗੱਲ ਮੈਂ ਪੁੱਛਣੀ ਚਾਹੁੰਦਾ ਸੀ ਕਿ ਪਿੰਡ ਦੇ ਲਈ, ਪਿੰਡ ਦੇ ਬੱਚਿਆਂ ਦੇ ਲਈ ਵੀ ਯੋਗਦਾਨ ਉਹਨਾਂ ਵੱਲੋਂ ਪੂਰਾ ਮਿਲਦਾ ਹੈ ਜਦੋਂ ਬੱਚੇ ਕਹਿੰਦੇ ਨੇ ਅਸੀਂ ਅੱਗੇ ਖੇਡਣਾ ਹੈ। ਨਹੀਂ ਨਹੀਂ ਬਹੁਤ ਜਾਂਦੇ ਆ ਬੱਚੇ, ਜਦੋਂ ਇਹ ਆਉਂਦੇ ਆ ਛੁੱਟੀ 'ਚ ਵੀ ਤਾਂ ਵੀ ਗਰਾਊਂਡ ਜਾਂਦੇ ਆ, ਦੋਨੇ ਟਾਈਮ ਗਰਾਊਂਡ ਜਾਂਦੇ ਆ, ਮਿਲ ਕੇ ਜਾਂਦੇ, ਮੇਰੇ ਰਸਤੇ ਵਿੱਚ ਹੀ ਲੰਘ ਕੇ ਜਾਂਦੇ, ਮੇਰੇ ਘਰ ਮੂਹਰੇ ਦੀ ਲੰਘ ਕੇ ਜਾਂਦੇ, ਮਿਲ ਕੇ ਜਾਂਦੇ, ਬੱਚੇ ਦੱਸਦੇ ਆ ਬੱਚਿਆਂ ਨੂੰ ਸਿਖਾਉਂਦੇ ਨੇ ਫਿਰ? ਹਾਂ ਸਿਖਾਉਂਦੇ ਆ, ਦੱਸਦੇ ਆ, ਹਾਂਜੀ ਦੱਸਦੇ ਆ, ਉਹ ਪੂਰੀ ਟ੍ਰੇਨਿੰਗ ਦਿੰਦੇ ਆ ਕਿਉਂਕਿ ਮਿਲ ਕੇ ਜਾਂਦੇ ਆ, ਬੁਲਾ ਕੇ ਜਾਂਦੇ ਮੈਨੂੰ ਤਾਂ ਫਿਰ ਬੱਚਿਆਂ ਨੂੰ ਮਿਲਦੇ ਆ। ਇਹ ਨਹੀਂ ਹੈਗਾ ਵੀ ਜੇ ਆਏ ਆ ਤਾਂ ਅਸੀਂ ਸੌ ਜਾਈਏ, ਉਹਦੇ ਦੋਨੇ ਟਾਈਮ ਪ੍ਰੈਕਟਿਸ ਕਰਨ ਵੀ ਜਾਣਾ, ਬੱਚਿਆਂ ਨੂੰ ਵੀ ਖਿਡਾਉਣਾ ਆ ਜੀ। ਭਵਿੱਖ ਨੂੰ ਵੀ ਟਾਈਮ ਦੇਣਾ ਵੀ ਆਉਣ ਵਾਲੇ ਸਮੇਂ 'ਚ ਵੀ ਫੇਰ ਸ਼ੁਕਰਾਨੇ ਦੀਆਂ ਅਰਦਾਸਾਂ ਹੋਣ, ਹੋਰ ਬੱਚੇ ਵੀ ਤੋਂ ਖੇਡਣ। ਹਾਂ ਹੋਰ ਜੀ ਪ੍ਰਗਟ ਸਿੰਘ ਤੋਂ ਬਾਅਦ ਇਹ ਆਏ ਆ ਬੱਚੇ ਅੱਗੇ, ਹਾਂਜੀ ਬਹੁਤ ਵਧੀਆ ਕੀਤਾ ਜੀ। ਇਹ ਮਾਣ ਵਾਲੀ ਗੱਲ ਹੈ ਵੈਸੇ ਕੈਂਟ ਏਰੀਏ ਦੇ ਲਈ, ਸਾਰੇ ਦੇ ਬਹੁਤ ਲਈ, ਸਾਰੇ ਲਈ, ਪੂਰੇ ਪੰਜਾਬ ਲਈ ਕਿ ਧੰਨਵਾਦ। ਸੋ ਤੁਸੀਂ ਕੀ ਕਹਿਣਾ ਚਾਹੋਗੇ ਬੱਚਿਆਂ ਦੇ ਲਈ ਜਿਹੜੇ ਬੋਲੀ ਨਹੀਂ ਮਾਈਕ ਮੂਹਰੇ? ਨਹੀਂ, ਤੁਸੀਂ ਵਧਾਈ ਤਾਂ ਦੇ ਸਕਦੇ ਹੋ। ਹਾਂਜੀ ਵਧਾਈ ਦੇ ਸਕਦੀ ਹਾਂ। ਮੇਰਾ ਪੋਤਾ ਆ, ਉਹਦੇ ਵਿੱਚ ਹਾਕੀ ਵਿੱਚ ਹੋਇਆ ਅੱਛਾ ਜੀ। ਤੇ ਉਹਨੂੰ ਬਹੁਤ ਮਤਲਬ ਪਿਆਰ ਆ ਹਾਕੀ ਨਾਲ। ਆ ਹੁਣ ਵੀ ਗੁਰਦੁਆਰੇ ਹਾਕੀ ਲੈ ਕੇ ਮੈਨੂੰ ਫੜਾਤੀ, ਦਾਦੀ ਤੁਸੀਂ ਫੜ ਲਓ ਹਾਕੀ। ਮਿਲਣ ਆਏ ਨੇ ਹੁਣ? ਆਏ ਨੇ ਹਾਂਜੀ। ਅਸੀਂ ਵੈਸੇ ਚੌਂਕ ਵਿੱਚ ਰਹਿੰਦੇ ਆ ਤੇ ਮਤਲਬ ਰੌਲਾ ਉਹਨਾਂ ਦਾ ਬਹੁਤ ਹੈ, ਇੱਥੇ ਵੀ ਨਹੀਂ ਆਉਣਾ ਆ, ਅੱਜ ਆਉਣਾ ਆ ਨਹੀਂ, ਹਾਂਜੀ ਤੇ ਸਵਾਗਤ ਲਈ ਸਾਰੇ ਸਵਾਗਤ ਲਈ ਆਏ ਆ, ਹਾਂਜੀ ਹਾਂਜੀ। ਖੁਸ਼ੀ ਹੁੰਦੀ, ਚਾਹ ਹੁੰਦੀ ਆ ਬਹੁਤ ਹੁੰਦੀ ਹੈ। ਮੇਰਾ ਪੋਤਾ ਮਤਲਬ ਕਹਿੰਦਾ ਮੈਂ ਹਾਕੀ ਵਿੱਚ ਮਨਪ੍ਰੀਤ ਨੂੰ ਮਿਲਣਾ ਆ, ਮੈਨੂੰ ਬਹੁਤ ਚੰਗੇ ਲੱਗਦੇ ਮਨਪ੍ਰੀਤ ਭਾਜੀ। ਮੈਂ ਉਹਨਾਂ ਨੂੰ ਕਿਹਾ ਮੋਰੇ ਹੋ ਕੇ ਮਿਲੀ, ਕੋਈ ਗੱਲ ਕਰੀ ਉਹਨਾਂ ਨਾਲ, ਸਿੱਖਣ ਨੂੰ ਮਿਲੂਗਾ, ਸਿੱਖਣ ਨੂੰ ਕੁਝ ਮਿਲੂਗਾ। ਹਾਂਜੀ ਬਹੁਤ ਬਹੁਤ ਧੰਨਵਾਦ, ਧੰਨਵਾਦ। ਸੋ ਇੱਧਰ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ, ਇਸ ਸਮੇਂ ਸ਼ੁਕਰਾਨੇ ਦੀ ਅਰਦਾਸ ਦੇ ਲਈ ਤਿਆਰੀਆਂ ਪੂਰੀਆਂ ਨੇ ਤੇ ਹਾਕੀ ਲੈ ਕੇ ਵੀ ਬੱਚੇ ਜਿਹੜੇ ਨੇ ਇੱਥੇ ਆਏ ਹੋਏ ਨੇ ਤਾਂ ਕਿ ਹਾਕੀਆਂ ਦੇ ਨਾਲ ਹੀ ਇਹਨਾਂ ਦਾ ਸਵਾਗਤ, ਜਿਸ ਤਰੀਕੇ ਨਾਲ ਆਪਾਂ ਦੇਖਦੇ ਹਾਂ ਸਲਾਮੀ ਦਿੱਤੀ ਜਾਂਦੀ ਹੈ ਕਿਸੇ ਨੂੰ, ਉਸ ਤਰੀਕੇ ਦੀ ਉਹ ਸਲਾਮੀ ਦੇਣਗੇ ਇੱਥੇ। ਤੇ ਗੁਰਦੁਆਰਾ ਸਾਹਿਬ ਦੇ ਵਿੱਚ ਉਸ ਤੋਂ ਬਾਅਦ ਹੋਰ ਵੀ ਲੰਗਰ ਪ੍ਰਸ਼ਾਦੇ ਦੀ ਤਿਆਰੀ ਵੀ ਕੀਤੀ ਗਈ ਹੈ, ਇਹ ਵੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਇੱਧਰਲੇ ਬੰਨੇ ਹਲਵਾਈ ਵੀ ਲੱਗੇ ਹੋਏ ਨੇ, ਤਿਆਰੀਆਂ ਚੱਲ ਰਹੀਆਂ ਨੇ ਲੰਗਰ ਪ੍ਰਸ਼ਾਦੇ ਦੀਆਂ ਵੀ, ਤੇ ਇੱਧਰ ਵੀ ਸੰਗਤ ਜੁਟ ਰਹੀ ਹੈ ਤੇ ਇੱਧਰਲੇ ਬੰਨੇ ਜਿਹੜਾ ਖਾਣ ਪੀਣ ਦਾ ਲੰਗਰ ਦਾ ਕਹਿ ਲਓ ਪ੍ਰਬੰਧ ਕੀਤਾ ਗਿਆ ਹੈ। ਪੂਰੇ ਕਹਿ ਲਓ ਵਿਆਹ ਵਰਗੇ ਮਾਹੌਲ ਦੇ ਵਿੱਚ ਉਹਨਾਂ ਦਾ ਸਵਾਗਤ ਹੋਣਾ ਹੈ ਮਨਪ੍ਰੀਤ ਤੇ ਮਨਦੀਪ ਦਾ, ਅਤੇ ਉਸ ਤੋਂ ਬਾਅਦ ਫਿਰ ਸ਼ੁਕਰਾਨੇ ਦੀ ਅਰਦਾਸ ਜਦੋਂ ਹੋ ਜਾਏਗੀ ਫਿਰ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਤੇ ਗੱਲਬਾਤ ਕਰਕੇ ਉਹਨਾਂ ਦੇ ਮਨ ਦੇ ਕੀ ਬਲਬਲੇ ਨੇ ਉਹ ਵੀ ਤੁਹਾਡੇ ਤੱਕ ਪਹੁੰਚਾਵਾਂਗੇ। ਤਦ ਤੱਕ ਲਈ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਨਾਲ। ਧੰਨਵਾਦ।